Viewers, welcome back in our program. I'm Dr. Saab. ਵਰਲਡ ਹਿਸਟਰੀ ਦੇ ਹਵਾਲੇ ਨਾਲ 1567 ਦੇ ਵਿੱਚ ਮੈਰੀ ਕੁਈਨ ਆਫ ਸਕਾਟਸ ਉਹਨੂੰ ਤਖਤ ਤੋਂ ਪਾਸੇ ਕੀਤਾ ਗਿਆ ਔਰ ਉਹਦਾ 1 ਸਾਲ ਦਾ ਬੱਚਾ ਜਿਹੜਾ ਹੈ ਉਹ ਸਕਾਟਲੈਂਡ ਦੇ ਤਖਤ ਤੇ ਬੈਠਾ ਹੈ। 1793 ਦੇ ਵਿੱਚ ਫਰਾਂਸ ਨੇ ਪਹਿਲਾ ਕਾਪੀਰਾਈਟ ਲਾਅ ਪਾਸ ਕੀਤਾ। ਅੱਜ ਦੁਨੀਆ ਦੇ ਵਿੱਚ ਹੁੰਦਾ ਹੈ ਕਿ ਜੀ ਕਾਪੀਰਾਈਟ ਦੀ ਉਲੰਘਣਾ ਤਾਂ ਨਹੀਂ ਹੋ ਰਹੀ। 1870 ਦੇ ਵਿੱਚ ਪਹਿਲਾ ਟਰਾਂਸ US ਰੇਲ ਸਰਵਿਸ ਜਿਹੜੀ ਹੈ ਉਹ ਸ਼ੁਰੂ ਹੋਈ। 1877 ਦੇ ਵਿੱਚ ਹੀ ਫਸਟ ਟਾਈਮ ਫੈਡਰਲ ਟਰੂਪਸ ਜਿਹੜੇ ਨੇ ਉਹ ਸਟ੍ਰਾਈਕਰਸ ਦੇ ਉੱਤੇ ਜਿਹੜਾ ਹੈ ਉਹ ਇਸਤੇਮਾਲ ਕੀਤੇ ਗਏ, ਜਿਹਨੂੰ ਬਹੁਤ ਬੁਰਾ ਮੰਨਿਆ ਗਿਆ। 1925 ਦੇ ਵਿੱਚ ਸਕੋਪਸ ਨੂੰ ਗਿਲਟੀ ਮੰਨਿਆ ਗਿਆ ਟੈਨੈਸੀ ਦੇ ਇੱਕ ਸਕੂਲ 'ਚ ਕਿ ਜੀ ਉਹਨੇ ਜਿਹੜਾ ਐਵੋਲੂਸ਼ਨ ਥਿਊਰੀ ਆਫ ਐਵੋਲੂਸ਼ਨ ਜਿਹੜੀ ਡਾਰਵਿਨ ਦੀ ਹੈ, ਕਿਉਂਕਿ ਬਾਈਬਲ ਦੇ ਵਿੱਚ ਡਿਫਰੈਂਟ ਸਟੋਰੀ ਹੈ, ਸੋ ਇੰਨਾ ਜ਼ੋਰ ਸੀ ਉਹਨਾਂ ਨੇ ਕਿਹਾ ਜੀ ਇਹ ਤਾਂ ਐਵੋਲੂਸ਼ਨ ਪੜ੍ਹਾ ਕੇ ਇਹਨਾਂ ਨੇ ਬਾਈਬਲ ਦੀ ਤੋਹੀਨ ਕੀਤੀ ਹੈ। ਸੋ ਅਦਾਲਤ ਨੇ ਜਿਹੜਾ ਹੈ ਉਹਨੂੰ $1,000 ਦਾ ਫਾਈਨ ਔਰ ਖਰਚਾ ਉਹਦੇ ਤੇ ਪਾਇਆ। 1935 ਦੇ ਵਿੱਚ ਫਸਟ ਗ੍ਰੀਟਿੰਗ ਟੈਲੀਗ੍ਰਾਮ ਜਿਹੜੀ ਹੈ ਉਹ ਬ੍ਰਿਟਨ ਦੇ ਵਿੱਚ ਭੇਜੀ ਗਈ। 1959 ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਨਿਕਸਨ ਨੇ ਜਿਹੜਾ ਉਸ ਵੇਲੇ USSR ਦਾ ਪ੍ਰੈਜ਼ੀਡੈਂਟ ਸੀ ਖਰੁਸ਼ਚੇਵ, ਉਹਦੇ ਨਾਲ ਇੱਕ ਜ਼ਬਰਦਸਤ ਡਿਬੇਟ ਕੀਤੀ ਇਨਸਾਈਡ, ਉਹਨੂੰ ਕਿਚਨ ਡਿਬੇਟ ਕਰਕੇ ਜਾਣਿਆ ਜਾਂਦਾ ਹੈ। 1967 ਦੇ ਵਿੱਚ ਕਿਊਬੈਕ ਸੂਬੇ ਦੇ ਹੱਕ ਦੇ ਵਿੱਚ ਆਜ਼ਾਦੀ ਕਿ ਉਹ ਕੈਨੇਡਾ ਤੋਂ ਅੱਡ ਹੋਣਾ ਚਾਹੀਦਾ ਹੈ, ਚਾਰਲਸ ਡੀ ਗੌਲ ਜਿਹੜਾ ਫਰਾਂਸ ਦਾ ਬਹੁਤ ਵੱਡਾ ਲੀਡਰ ਸੀ, ਉਹਨੇ ਵੀ ਨਾਰਾ ਲਾਇਆ ਲੌਂਗ ਲਿਵ ਫ੍ਰੀ ਕਿਊਬੈਕ। ਔਰ 1974 ਦੇ ਵਿੱਚ US ਦੇ ਸੁਪਰੀਮ ਕੋਰਟ ਨੇ ਯੂਨੈਨਿਮਸਲੀ ਪਾਸ ਕੀਤਾ, ਪ੍ਰੈਜ਼ੀਡੈਂਟ ਨਿਕਸਨ ਨੂੰ ਕਿਹਾ ਕਿ ਉਹ ਵਾਟਰਗੇਟ ਸਕੈਂਡਲ ਦੀਆਂ ਜਿਹੜੀਆਂ ਟੇਪਸ ਨੇ ਉਹ ਸਾਰੀਆਂ ਹਵਾਲੇ ਕਰੇ। ਸੋ ਇਹਨੇ ਨਿਕਸਨ ਦਾ ਜਿਹੜਾ ਫਾਈਨਲ ਫੇਟ ਸੀ ਉਹਨੂੰ ਸੀਲ ਕਰ ਦਿੱਤਾ ਹੈ। ਇਵੈਂਚੁਅਲੀ ਨਿਕਸਨ ਨੂੰ ਰਿਜ਼ਾਈਨ ਕਰਨਾ ਪਿਆ। ਸੋ ਇਹ ਵਰਲਡ ਹਿਸਟਰੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਦਿਨ ਦੀ ਇਤਿਹਾਸਿਕ ਇੰਪੋਰਟੈਂਸ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਤੇ ਹੁਣ ਅਸੀਂ ਸਵਾਲਾਂ ਜਵਾਬਾਂ ਵੱਲ ਵਧਦੇ ਹਾਂ। ਸਾਡਾ ਪਹਿਲਾ ਸਵਾਲ ਹੈ, ਬ੍ਰਿਟੇਨ ਵਿੱਚ ਸ਼ਾਹੀ ਖਾਨਦਾਨ ਦੇ ਤਖਤ ਤੇ ਇੱਕ ਨਵੇਂ ਵਾਰਸ ਜਿਹੜਾ ਬਾਦਸ਼ਾਹ ਬਣਨ ਦੀ ਲਾਈਨ ਵਿੱਚ ਤੀਸਰੇ ਨੰਬਰ ਤੇ ਹੈ ਦੇ ਪੈਦਾ ਹੋਣ ਦੀਆਂ ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ, ਜਿਵੇਂ ਗੁੱਡਾ ਗੁੱਡੀ ਦਾ ਵਿਆਹ ਹੁੰਦਾ ਹੈ ਜਾਂ ਉਹ ਨਿਆਣੇ ਖੇਡਦੇ ਨੇ, ਮਤਲਬ ਅੱਜ ਦੁਨੀਆ 'ਚ 7 ਬਿਲੀਅਨ ਲੋਕ ਨੇ, 21ਵੀਂ ਸਦੀ ਆ ਗਈ। ਤੁਸੀਂ ਹਾਲ ਦੇਖ ਲਓ, ਅਜੇ ਵੀ ਉਹ ਜੰਮਿਆ ਨਿਆਣਾ ਸਾਰਾ ਬ੍ਰਿਟਨ ਦੀ ਪ੍ਰੈਸ ਹੀ ਨਹੀਂ, ਦੁਨੀਆ ਭਰ ਦੀ ਪ੍ਰੈਸ ਕਰੇਜ਼ੀ ਹੋਈ ਹੈ ਉਸ ਨੂੰ ਹੀ ਕਵਰ ਕਰਨ ਲਈ। ਸੋ ਇਹ ਸ਼ੋਅ ਕਰਦਾ ਹੈ ਵੀ ਅੱਜ ਵੀ ਅਜੇ ਕੋਈ ਰਾਜਿਆਂ ਰਾਣਿਆਂ ਦਾ ਯੁੱਗ ਮੁੱਕਾ ਨਹੀਂ ਹੈ। ਔਰ ਬ੍ਰਿਟਨ ਭਰ ਦੇ ਵਿੱਚ ਹੁਣ ਇਹ ਜਿਹੜਾ ਨਵਾਂ ਆਇਆ ਇਹਨੂੰ ਅਜੇ ਇਹਦੀ ਤੀਸਰੀ ਥਾਂ ਹੋਣੀ। ਅਜੇ ਉਹਦਾ ਪਿਓ ਹੈ ਹੈਰੀ 31 ਸਾਲਾਂ ਦਾ, ਉਹ ਵਾਰਸ ਹੈ। ਜੇ ਉਹਦਾ ਪਿਓ ਹੈ ਚਾਰਲਸ, ਜਿਹਨੇ ਡਿਆਨਾ ਦੇ ਨਾਲ ਕਿਵੇਂ ਬੇਵਫਾਈ ਕੀਤੀ ਔਰ ਕਿਵੇਂ ਉਹਨੂੰ ਇਵੈਂਚੁਅਲੀ ਬ੍ਰਿਟਿਸ਼ ਇੰਟੈਲੀਜੈਂਸ ਨੇ ਫਰਾਂਸ ਦੇ ਵਿੱਚ ਮਾਰਿਆ, ਜਿਹਨੂੰ ਕਿ ਐਕਸੀਡੈਂਟ ਬਣਾਇਆ ਗਿਆ। ਸੋ ਇਹ ਸਾਰੀਆਂ ਇੰਟਰੀਗਸ ਔਰ ਇਸ ਕਿਸਮ ਦੀ ਫਲਾਫੇਬਾਜ਼ੀ, ਬਟ ਹੈਰਾਨੀ ਹੋਈ ਔਰ ਮੈਂ ਇਸ ਲਈ ਇਸ ਤੇ ਕਮੈਂਟ ਵੀ ਕਰਨਾ ਚਾਹੁੰਦਾ ਕਿ ਜਦੋਂ ਦੁਨੀਆ ਦੇ ਵਿੱਚ ਅਸੀਂ ਅੱਜ ਤੱਕ ਤਾਂ ਕਹਿੰਦੇ ਹਾਂ ਜੀ ਕਿ ਰੋਮ ਵਾਜ਼ ਬਰਨਿੰਗ ਐਂਡ ਨੀਰੋ ਵਾਜ਼ ਪਲੇਇੰਗ ਦਾ ਫਲੂਟ, ਪਰ ਇਹ ਏਡਾ ਕਿਹੜਾ ਇਹ ਖਬਰ ਹੈ ਕਿ ਵੀ ਦੁਨੀਆ ਭਰ ਦੇ ਮੀਡੀਆ ਨੂੰ ਹੋਰ ਕੀ ਹੋ ਰਿਹਾ ਦੁਨੀਆ 'ਚ, ਉਹਦੀ ਬਜਾਏ ਕਿ ਵੀ ਉਹ ਇੱਕ ਪ੍ਰਿੰਸ ਨਵਾਂ ਆ ਗਿਆ। ਬਥੇਰੇ ਇਹਨਾਂ ਦੇ ਰਾਇਲ ਪੈਲੇਸ 'ਚੋਂ ਆਉਂਦੇ ਨੇ, ਕੌਣ ਕਿਹਦਾ ਪੁੱਤਰ ਕੌਣ ਕਿਹਦੀ ਧੀ ਹੈ, ਇਹ ਇਹਨਾਂ ਦੀ ਹਿਸਟਰੀ ਪੜ੍ਹ ਲਓ ਜਿਹੜੇ ਇਨਸਾਈਡਰ ਨੇ ਵੀ ਕਿੰਨਾ ਕਿ ਇਹਨਾਂ ਦਾ ਜਿਹੜਾ ਸਾਫ਼ ਜਿਹੜਾ ਉਹ ਇਖਲਾਕ ਹੈ। ਪਰ ਹੁਣ ਇਹ ਮੀਡੀਆ ਦਾ ਜ਼ਮਾਨਾ ਹੈ, ਇਸ ਕਿਸਮ ਦੀਆਂ ਖਬਰਾਂ ਹੀ ਜਿਹੜਾ ਮਿਰਚ ਮਸਾਲੇ ਲਾ ਕੇ ਦੁਨੀਆ 'ਚ ਬਣੀਆਂ ਹੋਈਆਂ ਨੇ। ਜੀ ਡਾਕਟਰ ਸਾਹਿਬ, ਸਾਡਾ ਅਗਲਾ ਸਵਾਲ ਹੈ, ਸੁਖਬੀਰ ਬਾਦਲ ਵੱਲੋਂ ਨਵਾਂ ਚੰਡੀਗੜ੍ਹ ਸ਼ਹਿਰ ਦੀ ਵਕਾਲਤ, ਹਰਿਆਣਾ ਦੇ ਇੱਕ ਮੁੱਖ ਮੰਤਰੀ ਵੱਲੋਂ ਵਿਰੋਧ, ਕੀ ਹੈ ਇਹ ਮਾਜਰਾ ਡਾਕਟਰ ਸਾਹਿਬ? ਦੇਖੋ, ਇਹ ਇਸ਼ੂ ਮੈਨੂੰ ਇੱਕ ਸਕਾਲਰ ਨੇ ਕਾਲ ਕਰਕੇ ਕਿਹਾ ਕਿ ਜੀ ਤੁਹਾਡੀ ਇਹਦੇ ਤੇ ਕੀ ਪੋਜੀਸ਼ਨ ਹੈ ਵੀ ਸ਼ਾਇਦ ਸੁਖਬੀਰ ਚੰਗਾ ਕੰਮ ਹੀ ਕਰ ਰਿਹਾ ਹੈ ਵੀ ਨਵਾਂ ਚੰਡੀਗੜ੍ਹ ਬਣ ਰਿਹਾ ਹੈ। ਪਹਿਲਾਂ ਤਾਂ ਮੈਂ ਮੁੱਲਾਂਪੁਰ ਦੇਖ ਕੇ ਸਮਝਦਾ ਸੀ, ਮੈਂ ਕਿਹਾ ਸਾਰਾ ਲੈਂਡ ਮਾਫੀਆ ਇਕੱਠਾ ਹੋਇਆ ਹੈ ਤੇ ਮੁੱਲਾਂਪੁਰ ਲੁਧਿਆਣੇ ਦੇ ਨੇੜੇ ਹੈ, ਸ਼ਾਇਦ ਉੱਥੇ ਕੋਈ ਹੋਰ ਕਰ ਰਹੇ ਹੋਣੇ ਨੇ ਇਹ ਬਿਕਰਮਜੀਤ ਮਜੀਠੀਆ। ਪਰ ਜਦੋਂ ਮੈਂ ਇਹ ਦੇਖਿਆ ਵੀ ਟ੍ਰਿਬਿਊਨ ਦੇ ਵਿੱਚ ਵੀ ਲਗਾਤਾਰਤਾ ਨਾਲ ਇਸ ਦਾ ਵਿਰੋਧ ਹੋ ਰਿਹਾ ਹੈ, ਤੇ ਫਿਰ ਜਦੋਂ ਹਰਿਆਣੇ ਦੇ ਚੀਫ ਮਿਨਿਸਟਰ ਨੇ ਵੀ ਕਿਹਾ, ਉਹਨੇ ਕਿਹਾ ਜੀ ਜੇ ਇਹ ਨਵਾਂ ਚੰਡੀਗੜ੍ਹ ਬਣਾਉਣਾ ਹੈ ਤੇ ਫਿਰ ਇਹ ਚੰਡੀਗੜ੍ਹ ਨੂੰ ਖਾਲੀ ਕਰੇ ਪੰਜਾਬ ਗਵਰਨਮੈਂਟ। ਸੋ ਫਿਰ ਮੇਰੀ ਥੋੜ੍ਹੀ ਬਹੁਤ ਦਿਲਚਸਪੀ ਹੋਈ। ਅਦਰਵਾਈਜ਼ ਇਹਨਾਂ ਦੇ ਬਿਆਨਾਂ ਤੇ ਆਧਾਰਿਤ ਹੁਣ ਮੈਨੂੰ ਕੋਈ ਹੁੰਦਾ ਨਹੀਂ ਕਿ ਵੀ ਇਹਨਾਂ ਦੇ ਈਵਨ ਟਾਈਮ ਸਪੈਂਡ ਕਰਨਾ ਵੀ ਵਰਥ ਹੈ, ਵੀ ਇਹ ਸਭ ਲੈਂਡ ਮਾਫੀਆ ਚੋਰ ਇਕੱਠੇ ਹੋਏ ਨੇ। ਪਰ ਇੱਕ ਐਕਸਕਲੂਸਿਵ ਇੰਟਰਵਿਊ ਸੁਖਬੀਰ ਬਾਦਲ ਦਾ ਆਇਆ
ਜਿਹਦੇ 'ਚ ਉਹਨੇ ਜਿਹੜਾ ਆਰਗੂਮੈਂਟ ਦਿੱਤਾ ਹੈ, ਕਿਉਂਕਿ ਚੰਡੀਗੜ੍ਹ ਦੇ ਨੇੜੇ ਹੀ ਮੁੱਲਾਂਪੁਰ ਹੈ, ਇਹ ਡਿਫਰੈਂਟ ਮੁੱਲਾਂਪੁਰ ਹੈ, ਲੁਧਿਆਣੇ ਵਾਲਾ ਨਹੀਂ ਜੀ, ਜਿੱਥੇ ਕਿ ਪੰਜਾਬ ਗਵਰਨਮੈਂਟ ਪਲਾਨ ਕਰ ਰਹੀ, ਭਾਵੇਂ ਜ਼ਮੀਨਾਂ ਉੱਥੇ ਇਹਨਾਂ ਨੇ ਆਪਣੀਆਂ ਖਰੀਦੀਆਂ ਹੋਈਆਂ ਨੇ ਪਹਿਲਾਂ ਕਿ ਜੀ ਪਲੈਨਡ ਸਿਟੀ ਬਣਾਉਣੀ ਹੈ ਔਰ ਉਹਦੇ 'ਚ ਸਾਰੀਆਂ ਜਿਹੜੀਆਂ ਕਮੀਆਂ ਚੰਡੀਗੜ੍ਹ 'ਚ ਰਹਿ ਗਈਆਂ ਇਹਦੇ 'ਚ ਦੂਰ ਹੋਣਗੀਆਂ, ਨਾਂ ਵੀ ਨਵਾਂ ਚੰਡੀਗੜ੍ਹ ਰੱਖਿਆ। ਸੋ ਪਹਿਲਾਂ ਤਾਂ ਉਹਨੇ ਹੁੱਡੇ ਨੇ ਔਰ ਦੂਜਿਆਂ ਨੇ ਇਤਰਾਜ਼ ਕੀਤਾ ਜੀ ਇਹ ਤਾਂ ਚੰਡੀਗੜ੍ਹ ਦੀ ਤੋਹੀਨ ਹੈ, ਹੁਣ ਉੱਥੇ ਤੁਸੀਂ ਨਾਮ ਹੀ ਨਹੀਂ ਰੱਖ ਸਕਦੇ ਆਪਣਾ। ਸੋ ਉਹਦਾ ਇੱਕ ਅੱਛਾ ਆਰਗੂਮੈਂਟ ਦਿੱਤਾ ਹੈ ਸੁਖਬੀਰ ਨੇ, ਉਹਨੇ ਕਿਹਾ ਜੀ ਜੇ ਦਿੱਲੀ ਦੇ ਬਰਾਬਰ ਨਿਊ ਦਿੱਲੀ ਹੋ ਸਕਦੀ ਹੈ ਜੀ, ਬੰਬੇ ਦੇ ਨਾਲ ਨਵੀਂ ਦਿੱਲੀ, ਨਵੀਂ ਬੰਬਈ, ਨਿਊ ਬੰਬੇ ਹੋ ਸਕਦਾ ਹੈ ਜਾਂ ਮੁੰਬਈ, ਤੇ ਨਵਾਂ ਚੰਡੀਗੜ੍ਹ ਕਿਉਂ ਨਹੀਂ ਹੋ ਸਕਦਾ। ਦੂਸਰੀ ਗੱਲ ਜਿਹੜੀ ਸਾਰੇ ਦੇ ਵਿੱਚ ਉਹਨਾਂ ਨੇ ਕਹੀ ਕਿ ਵੀ ਇਹ ਅਸੀਂ ਬਾੜੀ ਇੰਡਸਟਰੀਅਲ ਹੱਬ ਹੈ ਮੁੱਲਾਂਪੁਰ ਦੇ ਨੇੜੇ, ਉਸ ਦੇ ਲਈ ਅਸੀਂ ਇਹਨੂੰ ਕਰਾਂਗੇ। ਉਹਨੇ ਕਿਹਾ ਜੀ ਪਹਿਲਾਂ ਵੀ ਤਾਂ ਸੁਬਰਬ ਬਣੇ ਹੀ ਨੇ, ਜੇ ਹੁਣ ਜ਼ੀਰਕਪੁਰ ਜਾਂ ਨਇਆ ਗਾਉਂ ਇਹ ਚੰਡੀਗੜ੍ਹ ਦੇ ਨਾਲ ਬਣੇ ਨੇ, ਇਹਨਾਂ ਦੀ ਬੇਸਿਰ ਪੈਰੀ ਗਰੋਥ ਹੈ। ਔਰ ਉਹਨੇ ਕਿਹਾ ਉਹਦੇ ਸ਼ਬਦ ਨੇ ਕਿ ਲੁੱਕ ਐਟ ਵਟ ਹੈਪਨਡ ਇਨ ਜ਼ੀਰਕਪੁਰ ਐਂਡ ਨਿਆ ਗਾਉਂ ਵਿਚ ਸਟੈਂਡ ਐਜ਼ ਅਗਲੀ ਸਕਾਰਸ ਸਰਾਊਂਡਿੰਗ ਦਾ ਸਿਟੀ ਬਿਊਟੀਫੁਲ। ਜੀ, ਸੋਹਣੇ ਸ਼ਹਿਰ ਦੇ 'ਚ ਅਗਲੀ ਸਕਾਰ ਨੇ। ਸੋ ਇਹ ਸਾਰੇ 'ਚ ਹੁਣ ਇਹ ਕੀ ਹੈਗਾ, ਉਹਨਾਂ ਨੂੰ ਪੁੱਛਿਆ ਕਿ ਜੀ ਤੁਸੀਂ 1995 'ਚ ਅਪੋਜ਼ ਕੀਤਾ ਸੀ ਜਦੋਂ ਇਹੀ ਨਵਾਂ ਚੰਡੀਗੜ੍ਹ ਬਣਨ ਦਾ ਕਾਨਸੈਪਟ ਸੀ। ਉਹਨੇ ਕਿਹਾ ਜੀ ਉਦੋਂ ਡਿਫਰੈਂਟ ਫੈਕਟਰ ਸੀ, ਹੁਣ ਸਾਨੂੰ ਡਿਫਰੈਂਟ ਲੱਗਦਾ ਹੈ। ਸੋ ਅਸਲੀਅਤ ਕੀ ਹੈ ਤਾਂ ਆਉਣ ਵਾਲੇ ਦਿਨਾਂ 'ਚ ਹੀ, ਕਿਉਂਕਿ ਹੋ ਸਕਦਾ ਕੋਰਟ ਵੀ ਇਨਵੋਲਵ ਹੋਏ ਪਰ ਦੂਸਰਾ ਹੋਏ। ਪਰ ਇੱਕ ਗੱਲ ਜ਼ਰੂਰ ਹੈ ਵੀ ਜਿਸ ਤਰੀਕੇ ਨਾਲ ਹਿੰਦੂ ਲੌਬੀ, ਹਿੰਦੂ ਮੀਡੀਆ ਟ੍ਰਿਬਿਊਨ ਉਹਨਾਂ ਦੀ ਨੁਮਾਇੰਦਗੀ ਕਰਦਾ ਹੈ ਜੀ, ਹਿੰਦੂ ਚੀਫ ਮਿਨਿਸਟਰ ਹਰਿਆਣੇ ਦਾ, ਇਹਨਾਂ ਨੂੰ ਤਕਲੀਫ ਹੋਈ ਹੈ। ਇਸ ਤੋਂ ਲੱਗਦਾ ਵੀ ਹੋ ਸਕਦਾ ਇਹ ਗੱਲ ਕੋਈ ਫਾਇਦੇ ਦੀ ਹੋਏ ਲੌਂਗ ਟਰਮ ਸਿੱਖਾਂ ਦੇ। ਇੰਨਾ ਹੀ ਮੈਂ ਇਸ ਵੇਲੇ ਤਾਂ ਕਹਿ ਸਕਦਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਸਵਾਲਾਂ ਦੇ ਜਵਾਬ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੀ ਰਚਨਾ ਕਵਿਤ 19 ਜੀ ਚੁਣਿਆ ਜੀ। ਔਰ ਜਿਵੇਂ ਭਾਈ ਸਾਹਿਬ ਹਮੇਸ਼ਾ ਹੀ ਬੜੀ ਵਿਦਵਤਾ ਦੇ ਨਾਲ, ਜਿਹਦੇ 'ਚ ਅਧਿਆਤਮਕਤਾ ਵੀ ਹੈ ਜੀ, ਦੁਨਿਆਵੀ ਸਿਆਣਪ ਦੇ ਜਿਹੜੇ ਸ਼ਬਦ ਇਸਤੇਮਾਲ ਹੁੰਦੇ ਨੇ ਉਹ ਵੀ ਹੈ, ਤੇ ਅਲਟੀਮੇਟਲੀ ਸਿੱਖ ਨੂੰ ਸੰਗਤ ਵੱਲ ਪ੍ਰੇਰਨਾ, ਗੁਰੂ ਵੱਲ ਪ੍ਰੇਰਨਾ ਔਰ ਮੁਕੰਮਲ ਵਿਸ਼ਵਾਸ ਗੁਰੂ 'ਤੇ ਕਰਕੇ ਇਸ ਭਵ ਸਾਗਰ ਨੂੰ ਪਾਰ ਕਰਨਾ, ਇਹੀ ਉਹਨਾਂ ਦੀਆਂ ਵਾਰਾਂ ਹੋਣ, ਸਵਈਏ ਹੋਣ, ਇਹੀ ਸੁਨੇਹਾ ਜੀ। ਸੋ ਇਹ ਕਵਿਤ ਹੈ। ਗੁਰਮੁਖ ਸੁਖ ਫਲ ਅਤ ਅਸਚਰਜ ਮੈਂ, ਹੈਰਤ ਹੈਰਾਨੇ ਆਨ ਧਿਆਨ ਬਿਸਰਾਨੇ ਹੈ। ਗੁਰਮੁਖ ਸੁਖ ਫਲ ਗੰਧ ਰਸ ਬਿਸਮ ਹੋਏ, ਅਨ ਰਸ ਬਾਸਨਾ ਬਿਲਾਸਨਾ ਹਿਤਾਨੇ ਹੈ। ਗੁਰਮੁਖ ਸੁਖ ਫਲ ਅਦਭੁਤ ਅਸਥਾਨ, ਮ੍ਰਿਤ ਮੰਡਲ ਅਸਥਲ ਨਾ ਲੁਭਾਨੇ ਹੈ। ਗੁਰਮੁਖ ਸੁਖ ਫਲ ਸੰਗਤ ਮਿਲਾਪ ਦੇਖ, ਆਨ ਗਿਆਨ ਧਿਆਨ ਸਭ ਨਿਰਸ ਕਰ ਜਾਣੇ ਹੈ ਜੀ। ਹੁਣ ਇਹਦੇ 'ਚ ਉਹਨਾਂ ਨੇ ਗੁਰਮੁਖ ਦੀ ਗੱਲ ਕੀਤੀ ਹੈ ਕਿ ਜਿਹੜਾ ਗੁਰੂ ਵੱਲ ਮੁਖ ਕਰਦਾ ਹੈ, ਗੁਰੂ ਦੀ ਬਾਣੀ ਤੇ ਅਮੰਨਾ ਕਰਦਾ ਹੈ ਤੇ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣਦਾ ਹੈ ਜੀ, ਉਸ ਦੇ ਜੀਵਨ ਦੇ ਵਿੱਚ ਕੀ ਤਬਦੀਲੀ ਹੁੰਦੀ ਹੈ, ਉਸ ਨੂੰ ਕੀ ਹਾਸਲ ਹੁੰਦਾ ਹੈ, ਉਹ ਦੁਨੀਆ ਨੂੰ ਕਿਵੇਂ ਦੇਖਦਾ ਹੈ ਔਰ ਉਸ ਦੇ ਜੀਵਨ ਦੇ ਵਿੱਚ ਆਈ ਤਬਦੀਲੀ ਕਿਵੇਂ ਬਾਕੀਆਂ ਦੇ ਉੱਤੇ ਰਿਫਲੈਕਟ ਕਰਦੀ ਹੈ ਜੀ। ਸੋ ਇਹਦੇ 'ਚੋਂ ਕਹਿੰਦੇ ਨੇ ਗੁਰਮੁਖ ਸੁਖ ਫਲ ਅਤ ਅਸਚਰਜ ਮੈਂ, ਕਿ ਜਿਹੜਾ ਗੁਰੂ ਦੇ ਨਾਮ ਦੇ ਉੱਤੇ ਆਰਾਧਨਾ ਕਰਦਾ ਹੈ, ਸਿਮਰਨ ਕਰਦਾ ਹੈ, ਉਹ ਇੰਨੇ ਸੁੱਖ ਦੇ ਫਲ ਨੂੰ ਪ੍ਰਾਪਤ ਹੁੰਦਾ ਹੈ, ਉਸ ਦੇ ਅੰਦਰ ਇੰਨਾ ਟਿਕਾ ਹੁੰਦਾ ਹੈ, ਕੰਟੈਂਟਮੈਂਟ ਹੁੰਦੀ ਹੈ ਜੀ, ਕਿ ਉਹ ਇੱਕ ਮਿਸਟੀਕਲ, ਜਦੋਂ ਅਸੀਂ ਅਸਚਰਜ ਕਹਿੰਦੇ ਹਾਂ, ਅਸਚਰਜ ਆਮ ਜ਼ਬਾਨ 'ਚ ਹੈਰਾਨੀ ਨੂੰ ਕਿਹਾ ਜਾਂਦਾ ਹੈ, ਪਰ ਇਹ ਅਸਚਰਜ ਹੈ ਕਿ ਉਹ ਦੁਨੀਆ ਜਿਹਨੂੰ ਐਕਸਟੈਸੀ, ਸਟੇਟ ਆਫ ਬਲਿਸ ਅੰਗਰੇਜ਼ੀ ਦੇ ਵਿੱਚ ਕਹਿੰਦੇ ਨੇ, ਅਸੀਂ ਆਨੰਦ ਦੀ ਅਵਸਥਾ ਕਹਿੰਦੇ ਹਾਂ, ਕਿ ਗੁਰਮੁਖ ਉਸ ਵਾਹਿਗੁਰੂ ਦੀ ਯਾਦ ਦੇ ਵਿੱਚ ਫਿਰ ਉਸ ਆਨੰਦ ਦੇ ਘਰ ਵਿੱਚ ਚਲਾ ਜਾਂਦਾ ਹੈ। ਹੈਰਤ ਹੈਰਾਨੇ ਆਨ ਧਿਆਨ ਬਿਸਰਾਨੇ ਹੈ, ਬਾਕੀ ਸਾਰੀਆਂ ਦੁਨਿਆਵੀ ਚੀਜ਼ਾਂ ਤੋਂ ਉਸ ਦਾ ਧਿਆਨ ਉੱਠ ਜਾਂਦਾ ਹੈ, ਉਹਨੂੰ ਵਿਸਰ ਜਾਂਦੀਆਂ ਨੇ, ਉਹਦਾ ਕਿਸੇ ਚੀਜ਼ ਵੱਲ ਧਿਆਨ ਨਹੀਂ ਜਾਂਦਾ। ਫਿਰ ਗੁਰਮੁਖ ਸੁਖ ਫਲ ਗੰਧ ਰਸ ਬਿਸਮ ਹੋਏ, ਕਿ ਇਸ ਕਿਸਮ ਦੇ ਗੁਰਸਿੱਖ ਦੇ ਵਜੂਦ ਚੋਂ ਇੱਕ ਫ੍ਰੈਗਰੈਂਸ ਨਿਕਲਦੀ ਹੈ, ਖੁਸ਼ਬੂ ਹੁੰਦੀ ਹੈ ਜੀ, ਉਸ ਦਾ ਸਾਰਾ ਵਜੂਦ ਹੀ ਉਸ ਵਾਹਿਗੁਰੂ ਦੇ ਪਿਆਰ ਨੂੰ ਰੇਡੀਏਟ ਕਰਦਾ, ਗੰਧ ਰਸ, ਤੇ ਉਸ ਦੀ ਫ੍ਰੈਗਰੈਂਸ ਦੇ ਨਾਲ ਚਾਰ ਚਫੇਰਾ ਹੀ ਬਿਸਮਾਤ ਚਲਾ ਜਾਂਦਾ। ਇਹੀ ਨਹੀਂ ਕਿ ਉਹ ਆਪ
ਜੋਏ ਦੇ ਵਿੱਚ ਹੁੰਦਾ, ਉਹ ਤਾਂ ਹੁੰਦਾ ਹੀ ਹੈ, ਪਰ ਜਿੱਥੇ ਉਹ ਗੁਰਮੁਖ ਬੈਠਦਾ ਹੈ, ਉਹ ਗੁਰਸਿੱਖ ਤੁਰਦਾ ਹੈ, ਜਿਨ੍ਹਾਂ ਦੇ ਨਾਲ ਉਹਨਾਂ ਦੀ ਸੰਗਤ ਹੁੰਦੀ ਹੈ, ਉਹ ਵੀ ਸਾਰੇ ਉਸ ਖੁਸ਼ਬੂ ਦੇ ਵਿੱਚ ਨਿਹਾਲ ਹੋ ਜਾਂਦੇ ਨੇ। ਅਨ ਰਸ ਬਾਸਨਾ ਬਿਲਾਸ ਨਾ ਹਿਤਾਨੇ। ਫਿਰ ਕੋਈ ਹੋਰ ਖੁਸ਼ਬੂਆਂ, ਕੋਈ ਦੁਨਿਆਵੀ ਫ੍ਰੈਗਰੈਂਸਿਸ ਉਹਨੂੰ ਪਾਉਂਦੀਆਂ ਨਹੀਂ, ਉਸ ਵਾਹਿਗੁਰੂ ਦੇ ਪਿਆਰ ਦੀ ਫ੍ਰੈਗਰੈਂਸ ਦੇ ਵਿੱਚ ਹੁੰਦਾ ਹੈ। ਗੁਰਮੁਖ ਸੁਖ ਫਲ ਅਦਭੁਤ ਅਸਥਾਨ ਜੀ, ਕਿ ਗੁਰਮੁਖ ਉਸ ਸੁਖ ਫਲ ਨੂੰ ਪ੍ਰਾਪਤ ਕਰਕੇ ਇੱਕ ਸਟੇਬਲ ਸਟੇਟ ਆਫ ਮਾਈਂਡ 'ਚ ਆ ਜਾਂਦਾ। ਅਦਭੁਤ ਅਸਥਾਨ ਹੈ, ਪਰਪੈਚੁਅਲ ਬਲਿਸ ਜੀ, ਜਿੱਥੇ ਫਿਰ ਕੋਈ ਤਬਦੀਲੀ ਨਹੀਂ ਹੁੰਦੀ। ਉਹ ਇੱਕ ਐਸੀ ਜਿਹਨੂੰ ਅਸੀਂ ਸਹਿਜ ਕਹਿੰਦੇ ਹਾਂ, ਉਹ ਸਹਿਜ ਦੇ ਵਿੱਚ ਆ ਜਾਂਦਾ ਹੈ। ਮ੍ਰਿਤ ਮੰਡਲ ਅਸਥਲ ਨਾ ਲੁਭਾਨੇ ਹੈ। ਮ੍ਰਿਤ ਮੰਡਲ ਦੁਨੀਆ ਨੂੰ ਕਹਿੰਦੇ ਨੇ, ਕਿਉਂਕਿ ਜਿੱਥੇ ਮੌਤ ਹੈ, ਇਹ ਮ੍ਰਿਤ ਮੰਡਲ ਇਸ ਲਈ ਦਾ ਨਾਂ ਹੈ ਕਿ ਇੱਥੇ ਜਿਹੜਾ ਆਇਆ ਉਹਨੇ ਮਰਨਾ। ਤੇ ਜਿਹੜੇ ਸਿੱਖ ਦੀ ਸੁਰਤ ਗੁਰਮੁਖ ਦੀ ਅਸਥਾਨ ਦੇ ਉੱਤੇ ਟਿਕੀ ਹੈ, ਪਰਪੈਚੁਅਲ ਬਲਿਸ ਦੇ ਵਿੱਚ ਹੈ, ਉਹਨੂੰ ਫਿਰ ਇਸ ਮ੍ਰਿਤ ਮੰਡਲ ਦੁਨੀਆ ਦੀਆਂ ਚੀਜ਼ਾਂ ਲੁਭਾਉਂਦੀਆਂ ਨਹੀਂ, ਟੈਂਪਟ ਨਹੀਂ ਕਰਦੀਆਂ, ਉਸ ਦੇ ਰਸਤੇ ਦੀ ਰੁਕਾਵਟ ਨਹੀਂ ਬਣਦੀਆਂ। ਤੇ ਅਖੀਰ 'ਚ ਭਾਈ ਸਾਹਿਬ ਫਰਮਾਉਂਦੇ ਨੇ, ਗੁਰਮੁਖ ਸੁਖ ਫਲ ਸੰਗਤ ਮਿਲਾਪ ਦੇਖ। ਇੱਕੋ ਹੀ ਚੀਜ਼ ਹੋਰ ਜਿਹੜੀ ਉਹਨਾਂ ਨੂੰ ਆਨੰਦਿਤ ਕਰਦੀ ਹੈ ਉਸ ਸਹਿਜ ਦੇ ਵਿੱਚ, ਉਸ ਅਦਭੁਤ, ਉਸ ਪਰਪੈਚੁਅਲ ਬਲਿਸ ਦੇ ਵਿੱਚ ਰਹਿ ਰਹੇ ਸਿੱਖ ਨੂੰ, ਕਿ ਜਦੋਂ ਉਹ ਸੰਗਤ ਦੇ ਵਿੱਚ ਆਉਂਦਾ ਹੈ, ਸੰਗਤ ਨੂੰ ਮਾਣਦਾ ਹੈ, ਜਿੱਥੇ ਸੰਗਤ ਇਹੀ ਹੈ ਕਿ ਜਿੱਥੇ ਇੱਕੋ ਰੱਬ ਦੀ ਗੱਲ ਹੁੰਦੀ ਹੈ, ਫਿਰ ਆਨ ਗਿਆਨ ਧਿਆਨ ਸਭ ਨਿਰਸ ਕਰ ਜਾਣੇ ਹੈ। ਤੇ ਬਾਕੀ ਜਿਹੜੀਆਂ ਗੱਲਾਂ ਨੇ ਚੁੰਝ ਗਿਆਨ ਦੀਆਂ ਦੂਜੀਆਂ, ਇਹ ਨਿਰਸ ਲੱਗਦੀਆਂ ਨੇ, ਬੇਰਸੀਆਂ ਲੱਗਦੀਆਂ ਨੇ। ਉਸ ਨੂੰ ਸਿਰਫ ਤੇ ਸਿਰਫ ਆਪਣੇ ਪਿਆਰੇ ਦੀਆਂ ਗੱਲਾਂ, ਆਪਣੇ ਨਿਰੰਕਾਰ ਦੀ ਯਾਦ ਤੇ ਸਤ ਸੰਗਤ ਦੇ ਵਿੱਚ ਜਿੱਥੇ ਇੱਕੋ ਨਾਮ ਵਖਾਣੀ ਹੈ, ਉਸ ਵਾਹਿਗੁਰੂ ਦੀ ਗੱਲ ਹੀ ਚੰਗੀ ਲੱਗਦੀ ਹੈ। ਬਾਕੀ ਫਜ਼ੂਲ ਗੱਲਾਂ ਜਿਹੜੀਆਂ ਨੇ ਉਹਨੂੰ ਬੇਰਸੀਆਂ ਔਰ ਵਕਤ ਦਾ ਜ਼ਿਆ ਲੱਗਦੀਆਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਰਸ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਹਨ, ਤੇ ਸਾਨੂੰ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।